करता हाँ जिथे मर्जी गौर ना देखो लेकिन एक दो बारी इंज कर लिया करो अच्छा ਕੁੜੀਏ ਕੌਣ ਆ ਤੂੰ ए मैं ना ਅੱਜ ਬੜੀ ਟੈਨਸ਼ਨ ਚ ਆ। ਨਾ ਨਹੀਂ ਬਸ ਕੁੜੀਏ ਆਹੀ ਹੋਇਆ। ਟੈਨਸ਼ਨ ਸਾਡੇ ਨਾਲ ਵੀ ਬਣੀ ਪਈ ਆ ਮੇਰਾ ਪੋਤਾ ਇਹਦਾ ਨਾ ਮੈਂ ਵਿਆਹ ਕਰਨਾ ਚਾਹੁੰਦੀ ਓਏ, ਕਿੰਨਾ ਕਿਊਟ ਹੈ ਤੇਰਾ ਪੁੱਤਰ। ਲੈ ਪੁੱਤ ਮੇਰਿਆ ਹੁਣ ਆਪੇ ਦੇਖ ਕੇ ਫੈਸਲਾ ਕਰ ਲੈ ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ पहले अम्मी दी उम्र पूछ ला ਉਮਰ ਕੁੜੀਏ ਤੇਰੀ ਕਿੰਨੀ ਆ 60 ਸਾਲ 60 ਸਾਲ ਫਿਰ ਤਾਂ ਪੁੱਤ ਤੇ ਹਰ ਸ਼ਾਇਦ ਤੌਲੇ ਆ ਗਏ ਹੋਣੇ 60 ਸਾਲ ਉਮਰ ਪੁੱਤ ਬਹੁਤ ਹੁੰਦੀ ਹੈ 60 ਸਾਲ ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ ਪੁੱਤ ਮੇਰੇ ਜੇ ਪਮੀਦ ਦਾ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ 8 ਸਾਲਾਂ ਦਾ ਤੂੰ ਤੂੰ ਮਾਂ ਹੈ ਮੇਰੀ ਤੈਨੂੰ ਨਹੀਂ ਪਤਾ ਨਾ ਪੁੱਤ ਮੈਨੂੰ ਤਾਂ ਪਤਾ ਵਾ ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ ਮੇਰੇ ਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾ ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ ਆ ਹੁਣ ਜਿਹੜੀ ਕੁੜੀ ਆਈ ਇਹ ਤਾਂ ਪੁੱਛ ਲਓ ਓਏ ਐਡਾ ਸੋਹਣਾ ਮੁੰਡਾ ਜੇ ਕਿਊਟ। ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ ਫੇਰ ਥੱਕਿਆ ਹੁੰਦਾ ਸੀ ਥੱਕਿਆ ਅੱਛਾ ਆ ਸਾਰੀ ਉਹਦੀ ਥਕਾਵਟ ਆ ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ ਮੈਨੂੰ ਪਤਾ ਲੱਗ ਜਾਣਾ ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣੀ ਕਿਉਂ ਮੈਨੂੰ ਪਤਾ ਸੀ ਥਕਾਵਟਾਂ ਨਾਲ ਭਰਿਆ ਉਹਨੇ ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ? ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ 14-15 ਸਾਲ ਮੇਰੀ ਉਮਰ ਸੀ ਹਾਏ 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 ਤੇ ਜ਼ੁਲਮ ਕੀਤਾ ਨਾ ਕੁੜੀ ਤੇ 14-15 ਤੇ ਇਹਨਾਂ ਸਾਲ। ਦੇ ਪਿਓ ਦੀ ਉਮਰ ਸੀ 43 ਸਾਲ ਅੱਛਾ ਐਡਾ ਜਵਾਨ ਕਮਰੇ 'ਚ ਵੜਿਆ ਮੇਰੇ ਤਾਂ ਪੈਰਾਂ ਤੋਂ ਜ਼ਮੀਰ ਕੱਢਤੀ ਉਹਨੇ ਉਹ ਕਿਉਂ? ਐਡਾ ਸਿਲੰਡਰ ਚੱਕੀ ਫਿਰੇ ਉਹਦਾ ਗੈਸ ਬੜਾ ਜਾਂਦਾ ਸੀ ਨਾ ਸਿਲੰਡਰ ਤੇ ਨਾ ਗੈਸ ਦਾ ਕੀ ਕਰ ਲਗੇ? ਉਹਦੇ ਵਿੱਚ ਗੈਸ ਭਰਾਇਆ ਐਂ ਲੱਗਦਾ ਸੀ ਪੁੱਤ ਮੇਰੇ ਜਿਵੇਂ ਗੈਸ ਹੀ ਭਰਿਆ ਵਾਹ ਫਿਰ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੁਹਾਨੂੰ ਮਜ਼ਾ ਆਇਆ? ਹਾਏ ਨਹੀਂ ਮਜ਼ਾ ਮੈਨੂੰ ਕਾਹਦਾ ਆਉਣਾ ਮੈਨੂੰ ਤਾਂ 2-3 ਮਹੀਨੇ ਬਾਅਦ ਆਉਣ ਲੱਗਾ ਉਹ ਕਿਉਂ? ਉਸ ਤੋਂ ਪਹਿਲੇ ਤਾਂ ਅੰਮੀ ਆ ਜਾ ਅੰਮੀ ਆ ਜਾ ਕਾਫਰ ਆ ਗਿਆ ਬੇ ਮੁੜ ਜਾ ਮੈਂ ਤੈਨੂੰ ਕਹਿੰਦੀ ਇੱਧਰ ਆ ਜਾ ਅੰਮੀ ਆ ਜਾ ਬੇ ਆ ਜਾ ਕੁਛ ਨਹੀਂ ਕਹਿੰਦਾ ਬੇ ਹੁਣ ਵਿਆਹ ਤਾਂ ਹੋ ਗਿਆ ਹੁਣ ਉਹਨੇ ਕੀ ਕਹਿਣਾ ਸਾਨੂੰ ਮੈਂ ਤੇਰੇ ਕੋਲ ਕਹੂੰਗਾ ਹਾਸਾ ਤੇ ਬੋਲ ਰਾਸ਼ਦ ਕੰਨ ਦਾ ਪਰਦਾ ਪਾੜ ਚੱਲਾ ਸੀ। ਹਾਂ ਬੱਚਿਆਂ ਵੀ ਇਹੀ ਆ ਤੁਸੀਂ ਖੈਰ ਨਾਲ ਕੌਣ ਹੋ ਜੀ? ਇਹ ਸਵਾਰੀ ਲਾਉਣ ਆਇਆ ਇੱਥੇ ਓਏ ਜਾਏ ਜਾ ਪਾਗਲ ਐਵੇਂ ਕਿੱਡਾ ਸੋਹਣਾ ਯਾਰ ਬੜਾ ਮੂੰਹ ਟੈਟ ਹੀ। ਟੈਟ ਹੀ ਹੋਣਾ ਜਦੋਂ ਧੁੰਦ ਜੀ ਵੀ ਰਕਸ਼ਾ ਚਲਾਉਣਾ ਨੂੰ ਮਿਲਣਾ ਕਬਜ਼ ਨਾਲ ਵੀ ਸਵੈਲਿੰਗ ਹੋ ਜਾਂਦੀ ਹੈ ਆਦੇ ਕਬਜ਼ਾਂ ਹੁੰਦੀਆਂ ਮੁਕੱਦਰਾਂ ਵਾਲਿਆਂ ਨੂੰ ਇਹਨੂੰ ਕਾਹਦੀਆਂ ਕਬਜ਼ਾਂ ਇਹਨੂੰ ਤਾਂ ਕਬਜ਼ ਤੋੜ ਨਹੀਂ ਆਉਂਦੀ ਅੱਛਾ ਇਹ ਤਾਂ ਘੁੰਮਦਾ ਹੀ ਉੱਤੇ ਬਹਿ ਕੇ ਏਡਾ ਸੋਹਣਾ ਅੱਜ ਸਾਡੇ ਪ੍ਰਾਹੁਣੇ ਆਉਣੇ ਆ ਅੱਛਾ ਬਨੇਰੇ ਤੇ ਕਾਂ ਪੈ ਗਿਆ ਉਹ ਤਾਂ ਥੱਕਿਆ ਸੀ ਤਾਂ ਬਹਿ ਗਿਆ ਅੱਛਾ ਜੀ ਇਹਨਾਂ ਦਾ ਕਾਰੋਬਾਰ ਕੀ ਹੈ? ਇਹ ਮੇਰਾ ਪੁੱਤ ਉਹਦੇ ਨਾਂ ਦੱਸੀ ਵੀ ਨਾ ਦੱਸੀ ਔਰ ਕਾਫਰ ਬੈਠਾ ਤਵੀਤ ਧਾਗੇ ਕਰਾਉਂਦਾ ਇਹ ਮੇਰਾ ਪੁੱਤ ਲੰਡੇ ਦਾ ਕੰਮ ਕਰਦਾ ਲੰਡੇ ਦਾ ਨੂਰੀ ਕਿਤੇ ਚੱਲਣਾ ਨਹੀਂ ਕਾਲਾ ਤੂੰ ਆਪ ਕਰਦਾ ਆ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂਜੀ ਨਹੀਂ ਸੁਣਦੇ ਸਹੀ ਤਸਲੀਮ ਸ਼ੀਜ਼ਾ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ ਤੂੰ ਜਾ ਤਾਂ ਸਹੀ ਤੈਨੂੰ ਉੱਥੇ ਮਿਲ ਜਾਣੀ ਹੈ ਹੋਵੇ ਕਹਿੰਦਾ ਸ਼ੀਸ਼ਾ ਰੱਖ ਕੇ ਵੀ ਨਜ਼ਰ ਨਹੀਂ ਆਉਂਦਾ। ਆਹੋ ਸਹੀ ਕੰਮ ਇਹ ਤਾਂ ਕਿਸੇ ਨੇ ਇਹਨਾਂ 'ਚ ਰੋਟੀ ਲੈ ਕੇ ਨਹੀਂ ਆਉਣਾ ਕਿਉਂ? ਇਹਨਾਂ ਨੇ ਸਵੇਰੇ ਉੱਠ ਕੇ ਭਲਾ ਕੀ ਕਹਿਣਾ ਕੀ ਕਹਿਣਾ? ਆ ਕੰਜਰ ਉੱਥੇ ਖੜਾ ਆ ਤੇ ਕਦੀ ਬਾਰਿਸ਼ ਹੋਰ ਹੋ ਗਈ ਏਦਾਂ ਦੇ ਬੰਦੇ ਐਂ ਹੋ ਜਾਣ ਜਿਵੇਂ ਮੌਕਾ ਵਾ ਕਿਹੜਾ ਮੌਕਾ? ਅਸੀਂ ਸਪੋਰਟਸਮੈਨ ਆ ਸਾਨੂੰ ਐਸਾ ਮਸਲਾ ਹੀ ਕੋਈ ਨਹੀਂ ਆਓ ਬਈ ਮਾਰੇ ਘਰਾਂ ਦਾ ਮਸਤ ਬੜੀ ਅੱਛਾ ਬੜੀ ਦੂਰੋਂ ਗੰਦੀ ਗੇਂਦ ਚੁੱਕ ਲਿਆਉਂਦਾ ਸਟੈਮਨਾ ਸਟੈਮਨਾ ਗੱਟਣਾ 'ਚ ਵੀ ਵੜ ਜਾਂਦਾ ਗੋਤਾ ਨਹੀਂ ਆਉਂਦਾ ਆ ਨਾ ਗੋਤਾ ਕਾਲੀ ਆਉਣਾ ਮੂੰਹ ਤੇ ਛਾਪਰ ਚੜਾਉਂਦਾ ਮਾਂ ਮੇਰਾ ਪੁੱਤ ਮੇਰਾ ਛੱਡਣ ਵਾਲਾ ਪੁੱਤ ਮੇਰਾ ਬੱਚਾ ਅੱਛਾ ਇਹ ਜਦੋਂ ਹੋਣ ਵਾਲਾ ਸੀ ਬੜੀ ਮੈਂ ਮਿਹਨਤ ਕੀਤੀ ਕਿਸ ਸ਼ੀਜ਼ਾ ਤਰ੍ਹਾਂ? ਕੀ ਗੱਲ ਕੀ ਆ ਕਿਸੇ ਬੰਦੇ ਦੀ ਗੋਲੀ ਖਾਇਆ ਹੀ ਹੈ ਨਹੀਂ ਵੈਸੇ ਹੀ ਗਰਮ ਹੈ ਨਾ ਸਾਲੀਏ ਮੈਨੂੰ ਤੇਰੇ ਹੱਥ ਨੇ ਲੱਗਣ ਦੇ ਰਜ਼ਾਕ ਦੇ ਹੱਥ ਆ ਮੈਂ ਵੀ ਕਹਿੰਦਾ ਤੇਰੇ ਲੱਕ ਦੀ ਝੋਲ ਕਿਉਂ
ਜੀ ਮੇਰਾ ਦਿਲ ਭਲਾ ਕੀ ਕਰਦਾ ਕੀ ਹੈ ਕਰਦਾ ਹੈ? ਆ ਕੰਜਰ ਖੜਾ ਆ ਅੱਛਾ ਨਾ ਮੇਰੀ ਗੱਲ ਸੁਣੋ ਨਾ। ਅੱਛਾ ਅੱਧੀ ਹੱਥ ਰੱਖ। ਸੀਦਾ ਜਿਹੜਾ ਸਿਪਾਹੀ ਸਾਡਾ ਵਾਕਫ ਹੁੰਦਾ ਉਹ ਹੀ ਗੁਜਰਾਤ ਗਿਆ ਹੁੰਦਾ। ਕਿਉਂ? ਜੇ ਤੂੰ ਪੜਿਆ ਗਿਆ ਨਾ ਤੈਨੂੰ ਮੈਂ 2 ਮਿੰਟ ਚ ਛੁਡਾ ਦਿਆਂਗੀ। ਹਾਏ ਨਹੀਂ 2 ਮਿੰਟ ਚ ਹਾਂ ਓਏ ਟੁਰ ਗਿਆ 2 ਮਿੰਟ ਤੋਂ ਵੀ ਪਹਿਲਾਂ ਹੀ ਇਸ ਤਰ੍ਹਾਂ ਕਿਸੇ ਦੀ ਬੜਾ ਤਲਕ ਸੀ ਉਹਦਾ ਉਹ ਵੀ ਛਡਾਉਂਦਾ ਸੀ ਇੰਜ ਬੰਦੇ ਕੋਈ ਅੱਛਾ ਬੜਾ ਤਲਕ ਸੀ ਐਸਾ ਜੋ ਬੜਾ। ਸਾਰੇ ਵਾਕਫ ਉਹਦੇ ਓਏ ਅੱਛਾ ਇਹ ਦੱਸੋ ਜਿਹੜੇ ਤੁਹਾਡੇ ਉਹ ਸੀ ਹਾਂਜੀ ਸੁਹਾਗ ਰਾਤ ਵਾਲੇ ਦਿਨ ਤੁਸੀਂ ਲੌਂਗ ਕਿਸ ਕਿਵੇਂ ਕੀਤੀ? ਉਹਨੇ ਮੇਰੇ ਮੂੰਹ 'ਚ ਲੌਂਗ ਰੱਖ ਕੇ ਕਿਸ ਕਰ ਲਈ ਲੌਂਗ ਨਹੀਂ ਵੇਖਿਆ ਜੀ ਜੀ ਪਿੱਛੋਂ ਬਰੀਕ ਹੁੰਦਾ ਆ ਹਾਂ ਅੱਗੇ ਉਹਦੇ ਕੈਪ ਜਿਹਾ ਹੁੰਦਾ ਅੱਛਾ ਲੌਂਗ ਹੂੰ ਉਹ ਗਲਤ ਨਾ ਲੈ ਜਾਈ। ਮੈਂ ਤੈਨੂੰ ਲੌਂਗ ਫੜਾਵਾਂ। ਏਦਾਂ ਹੀ ਕਦੇ ਮੇਰੇ ਮੂੰਹ 'ਚ ਲੌਂਗ ਰੱਖ ਦੇਣੀਆਂ ਕਦੇ ਲੌਂਗ ਰੱਖ ਦੇਣੇ ਕਦੇ ਇਲਾਚੀਆਂ ਰੱਖ ਦੇਣੀਆਂ ਆਹ ਸਾਰਾ ਮੇਰਾ ਗਰਮ ਮਸਾਲਾ ਹੀ ਪਿਆ ਅੱਛਾ ਇਹ ਦੱਸੋ ਕਿ ਉਸ ਵਕਤ ਕੋਈ ਸਟਾਈਲ ਬੰਦੇ ਸੀ ਸੁਹਾਗ ਰਾਤ 'ਚ? ਨਾ ਨਾ ਨਹੀਂ ਉਹ ਸਟਾਈਲ ਨਹੀਂ ਸੀ ਬਣਾਉਂਦਾ ਤੈਨੂੰ ਪਤਾ ਵੀ ਥੱਕਿਆ ਆਉਂਦਾ ਸੀ ਅੱਛਾ ਬਸ ਮੈਨੂੰ ਕਹਿੰਦਾ ਹਾਂ ਐਡੀ ਸਾਦਗੀ ਕਹਿਣਾ ਟੋਏ 'ਚ ਖੜੀ ਹੋਈ ਆ ਕੋਈ ਗੱਲਾਂ ਆਪਣੇ ਪੁੱਤਰਾਂ ਕੇ ਨਹੀਂ ਕਰੀਦੀਆਂ ਮਾਂ। ਨਾ ਨਾ ਤੂੰ ਮੇਰਾ ਪੋਤਾ ਤੇਰੇ ਤੋਂ ਕਾਹਦਾ ਹੌਲਾ ਅੱਛਾ ਮੇਰੀ ਤੁਸੀਂ ਗੱਲ ਸੁਣੋ। ਇਹ ਤੂੰ ਭਾਈ ਮੁਕੱਦਰ ਵਾਲਾ ਤੇਰਾ ਸਭਾ ਤਾਲਤਾ ਕੁੜੀ ਨੇ ਇੰਜ ਹੀ ਲੱਗਦਾ ਸੀ। ਤਸਲੀਮ ਜਦੋਂ ਇਹ ਮੀਆਂ ਬੀਵੀ ਪਿਆਰ ਕਰਦੇ ਸੀ ਨਾ ਹਾਂ ਕਾਲਾ ਕਿੱਥੇ ਗਿਆ ਓਏ ਸਾਈਡ ਵਾਲੇ ਸ਼ੀਸ਼ੇ ਇਹ ਭਾਂਡਾ ਲੈ ਖੜਾ ਹੁੰਦਾ ਕਿਉਂ? ਬਸ ਇਹਦੇ ਮੁਕੱਦਰਾਂ ਦਾ ਕੁਛ ਆਏਗਾ ਹੀ ਉਹ ਅੱਜ ਤਸਲੀਮ ਤੂੰ ਗਲਤੀ ਕਰ ਨਾ ਕਰਿਆ ਕਰ ਉਹ ਹੈ ਹੀ ਗੰਦੀ ਨਸਲ ਦਾ। ਓਏ ਉਹ ਤੇਰਾ ਤੇਰੀ ਮਾਂ ਦੀ ਅਮੀ ਆਇਆ ਮੈਂ ਮਰ ਜਾ ਮੈਂ ਤੈਨੂੰ ਕਹਿੰਦੀ ਆ ਇੱਧਰ ਆਈ ਨਹੀਂ ਉਹ ਕਾਫਰ ਨਾ ਨਾ ਕੁਛ ਨਹੀਂ ਹੁੰਦਾ ਪੁੱਤ ਉਹ ਆਪਣੇ ਨਾਨਾ ਬੂ ਨਾਲ ਕੁੜੀ ਪਿਆਰੀ ਬਹੁਤ ਕਰਦੀ ਆ ਮੈਂ ਵੀ ਨਾ ਨਾ ਬੂ ਜਾ ਮੇਰੀ ਤੇ ਜਾਨ ਹੀ ਤਸਲੀਮ ਸ਼ੀਜ਼ਾ ਹਮ, ਸਾਰੇ ਪੈਸੇ ਘਰ ਲੈ ਜਾਣੇ ਆ ਨਹੀਂ 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 ਬਿੱਲ ਬਹੁਤ ਆਇਆ ਹੈ ਅੱਛਾ ਕਿੰਨਾ ਆਇਆ? ਉਹ ਕਿੱਥੇ ਸਾਬੀ ਦੇਈ ਜਾਂਦੀ ਆ ਵੇ ਭਾਈ ਤੈਨੂੰ ਤੈਨੂੰ ਤਾਂ ਬਿੱਲ ਬਹੁਤੇ ਆਉਂਦੇ ਹੀ ਆਪੇ ਹੀ ਤੂੰ ਤੇ 24 ਚੱਲ ਘੰਟੇ ਜਾਣਾ ਤੁਹਾਡਾ ਠੰਡੇ। ਪੰਪ ਚੱਲਦਾ ਸੀਰੀਅਸ ਕਿੰਨੇ ਸਹੀ ਗੱਲ ਕਰ ਰਹੀ ਹੈ ਰਾਸ਼ਦ ਸਹੀ ਤੁਹਾਨੂੰ ਮੈਂ ਸਹੀ ਦੱਸ ਰਹੀ ਹਾਂ ਮੈਂ ਪਿੱਛੋਂ ਐਂਟਰੀ ਕਰਨ ਵਾਸਤੇ ਆਈ ਹਾਂ ਨਾ ਤੇ ਇੰਜ ਕਰਕੇ ਸ਼ੀਜ਼ਾ ਮੇਰੀ ਗੱਲ ਸੁਣ ਮੈਂ ਕਿ ਜੀ ਅਗੋ ਮੈਂ ਦੀ ਇੱਜ਼ਤ ਨਾ ਕਹਿ ਰਹੀ ਤੇ ਪਿੱਛੋਂ ਦੀ ਹੱਥ ਫਿਰ ਕੇ ਕਹਿੰਦਾ ਆਏ ਤੇ ਸਾਲੀਏ ਇਹ ਕੋਈ ਬਚਦਾ ਆ ਆ ਤੂੰ ਗੱਡੀ 'ਚ ਬਹਿ ਕੇ ਚੱਲ ਜਾਣਾ ਆ ਸਾਡੇ ਮੱਥੇ ਸੂਰ ਲੱਗਣ ਲੱਗ ਪੈਣਾ ਹੈ। ਖੋਤੀ ਦੇ ਬੱਚੇ ਕੋਲੋਂ ਹੀ ਬਕਵਾਸ ਕਰੀ ਜਾਂਦਾ। ਮੇਰਾ ਤੇ ਅਕੈਡਮੀ ਦਾ ਟਾਈਮ ਆਇਆ। ਮੇਰਾ ਪੁੱਤਾ ਸਹੀ ਹੋ ਜਾ ਤੂੰ ਮੈਨੂੰ ਲੱਗਦਾ ਕਿ ਮੈਂ ਪਾਸ ਉਲਟੀ ਕਰਨ ਦਿਆ ਵਧਾਈਆਂ ਮੈਂ ਤੈਨੂੰ ਮੈਂ ਵਧਾਈਆਂ ਮੈਂ ਤੈਨੂੰ ਮੈਂ ਸੱਪ ਚੜ ਗਿਆ ਕਹਿੰਦੇ ਤੇ ਸਾਰੀ ਜੰਜ ਤੱਕ ਰਾਤੇ ਮੇਰਾ ਵੀਰ ਲੈ ਮੇਰਾ ਪੁੱਤਾ ਘੁੱਟ ਭਰ ਲਾ ਅੰਮੀ ਜੀ ਨਹੀਂ ਇਹਨਾਂ ਭਾਈ ਦੇ ਮੂੰਹ ਦਾ ਸਤੰਜਾ ਕਰਵਾਉਣਾ। ਵੇ ਮੇਰੇ ਪੁੱਤਾ ਅੱਜ ਤੇਰਾ ਪਿਓ ਹੁੰਦਾ ਸਾਰਾ ਚਾਹ ਲੜ ਕੇ ਕਰਦਾ ਵੇ ਮੈਨੂੰ ਇੰਨਾ ਯਾਦ ਆਉਂਦਿਆ ਅੱਜ ਵੇ ਮੇਰੇ ਪੁੱਤਾ ਗੱਲ ਇਹ ਆ ਮੇਰੇ ਬੱਚਿਆ ਵਿਆਹ ਦਾ ਦਿਨ ਆਇਆ ਗਿਆ ਬਹੁਤ ਹੁਣ ਆ ਕੋਟ ਆ ਜਿਹੜਾ ਇਹਨੂੰ ਮਾੜਾ ਮੋਟਾ ਕੋ ਨਿਸ਼ਾਨ ਨਾ ਲੱਗ ਜਾਏ ਪੁੱਤ ਮੇਰੇ 6500 ਰੁਪਇਆ ਆਪਾਂ ਦੇਣਾ ਉਹਨਾਂ ਨੂੰ ਆਪਣੇ ਗੱਲ ਨਾ ਪੈ ਜਾਵੇ ਮੇਰੇ ਬੱਚਿਆ ਜਿਹੜਾ ਵੀ ਤੇਰੇ ਤੋਂ ਵੇਲ ਦੇਵੇ ਉਹਨੂੰ ਮਾੜਾ ਜਿਹਾ ਪਰੇ ਰੱਖਣਾ ਹਾਂ ਅੰਮੀ ਦੁੱਧ ਪਿਆਈ ਦਾ 1 ਰੁਪਈਆ ਨਹੀਂ ਦੇਣਾ। ਮੈਂ ਕਿਉਂ ਮੇਰੇ ਸਾਹਮਣੇ ਖੋਤੀ ਚ ਹੋਈ ਆ। ਮੈਂ ਕੋਈ ਨਹੀਂ ਖੋਤੀ ਚੋਈਆ 2-3 ਵਾਲੇ ਵੱਧ ਦਵਾ ਲਓ ਫੇਰ ਨਹੀਂ ਪਤਾ ਲੱਗਦਾ ਨਾਲੇ ਉਹਨਾਂ ਨੇ ਮਾੜੀ ਮਾੜੀ ਸੌਂਪ ਪਾਈ ਹੈ ਵਿੱਚ ਹੈ ਸੌਂਪ ਨਾਲ ਪਤਾ ਲੱਗਦਾ ਆਏ ਵੇ ਭਰਾ ਮੇਰਿਆ ਬੱਚਿਆ ਅੰਮੀ ਜੀ ਸੀਗੇ ਉਹਨਾਂ ਨੂੰ ਵੀ ਵਿਆਹ ਤੇ ਸੱਦ ਲੈਂਦੇ। ਬਸ ਸੱਤ ਲਾਂਗੇ ਇਹਨੂੰ ਵੀ ਕਿਹੜਾ ਬਸ ਸੱਤ ਲਾਂਗੇ ਆਜੂਗੀ ਕੋਈ ਨਹੀਂ ਕੁੜੀ ਕਾਲੀ ਵੇਲਾ ਕਿੰਨੀ ਆ ਤੇ ਤੂੰ ਸੁਣਤਾ ਉਹਦੀਆਂ ਕਰਾਈਆਂ ਨਹੀਂ। ਅੰਮੀ ਕਿਉਂ ਨਹੀਂ ਕਰਾਈਆਂ? ਪੁੱਤ ਮੇਰਿਆ ਤਾਈ ਪੈਸੇ ਬਹੁਤ ਮੰਗਦਾ ਸੀ ਫੇਰ ਕਹਿੰਦਾ ਸੀ ਮੈਨੂੰ ਸਾਰੇ ਹਜ਼ਾਰ ਸੁੱਟਣੇ ਪੈਣੇ ਮੈਂ ਕਿਹਾ ਪੈਸੇ ਘੱਟ ਲੈ ਲਾ ਫਿਰ ਕਹਿੰਦਾ ਮੈਂ ਕੈਮੀਕਲ
ਫਿਰ ਅੰਮੀ ਕਿੱਦਾਂ ਕੀਤੀ ਆ? ਉਹਨੇ ਪੈਰ ਥੱਲੇ ਰੱਖ ਕੇ ਉਤੋਂ ਐ ਜੀ ਬੋਟੀ ਜੀ ਪੈਸੇ ਘੱਟ ਲਏ ਤੇ ਸੁਣਤਾ ਵੱਧ ਕਰਦੀਆਂ ਓਏ ਭਰਾ ਮੇਰੇ ਆ ਵੇ ਮੈਂ ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕਰੂੰ ਵੇ ਮੇਰੀ ਝੋਲੀ ਭਾਤੀ ਵੇ ਤੂੰ ਬਸ ਭੈਣਾ ਮੈਂ ਪਤਾ ਨਹੀਂ ਤੇਰੇ ਕਿਹੜੇ ਮੂੰਹ ਨੂੰ ਰਿਸ਼ਤਾ ਦੇ ਦਿੱਤਾ ਯਾਰ ਤੇ ਬਾਕੀ ਮੇਰੀ ਧੀ ਨੂੰ ਮੈਂ ਬੜੇ ਨਾਜ਼ਾਂ ਦਾਵਾਂ ਨਾਲ ਪਾਲੀ ਹੈ ਹਾਂ ਇਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਭਰਾ ਮੇਰੇ ਮਾੜੀ ਮੋਟੀ ਤਾਂ ਹੋਣ ਦੇ ਮੁੜ ਕੇ ਇਹਨੇ ਤਕਲੀਫ ਲੱਭਣੀ ਆ ਤੇ ਇਹਨੂੰ ਹੋਣੀ ਨਹੀਂ ਪਹਿਲਾ ਮਹੀਨਾ ਦਾ ਭਾਈ ਮੇਰੇ ਟਿਕਾਣਾ ਲੱਗਣ ਦੇ ਤੇ ਧੁੰਦ ਪਈ ਆ ਸੀਜ਼ਨ ਆ ਬਾਕੀ ਮੇਰੀ ਧੀ ਕੋਲੋਂ ਕੋਈ ਸਖਤ ਕੰਮ ਨਹੀਂ ਕਰਾਉਣਾ ਤੇ ਸਖਤੀ ਤਾਂ ਸਿਰਫ 2-3 ਮਹੀਨੇ ਆ ਮੁੜ ਕੇ ਸਖਤੀ ਲੱਭਣੀ ਆ ਇਹਨੇ ਸਖਤੀਆਂ ਤਾਂ ਹੁੰਦੀਆਂ ਸੀ ਬਹਿਸ਼ਤੀ ਦੀਆਂ ਉਹਦੀਆਂ ਸਖਤੀਆਂ ਤੇ ਮੈਂ ਟਾਈਮ ਨਾਲ ਚਾਹ ਪਾਉਣੀ ਮੈਂ ਕਿਹਾ ਮਾੜੀ ਜੀ ਸਖਤੀ ਨਰਮੀ ਚ ਆ ਜਾਵੇ ਅੱਬੇ ਹੋਰਾਂ ਦੀ ਸਖਤੀ ਦੀ ਵਜ੍ਹਾ ਤੋਂ ਸਾਡੇ ਤੇ ਸਖਤੀ ਆਈ ਆ ਵਿਆਹਣਾ ਔਖਾ ਹੋਇਆ ਤੇ ਮੇਰੇ ਪੁੱਤਾਂ ਦੇ ਕਾਹਨੂੰ ਕਾਲਾ ਪੈ ਗਿਆ ਵੇ ਆ ਨਿਕਾਹ ਹੋਣ ਦੇ ਮੁੜ ਕੇ ਤੈਨੂੰ ਖੁੱਲਾ ਛੱਡ ਦੇਣਾ ਜਨਮ ਦੇ ਵਿੱਚ ਮੇਰੀ ਗੱਲ ਸੁਣ ਲੈ ਕੁੜੀ ਦਾ ਮਾਮਾ ਇੱਕ ਇੱਥੇ ਆਉਣਾ ਹੀ ਅੱਛਾ ਭਾਈ ਉਹ ਕਹਿੰਦਾ ਮੈਂ ਮੁੰਡਾ ਵੇਖਿਓ ਬਗੈਰ ਮੈਂ ਨਿਕਾਹ ਨਹੀਂ ਹੋਣ ਦੇਣਾ ਬਈ ਭਾਈ ਹੁਣ ਤਾਂ ਸਾਡੇ ਘਰ ਆਇਆ ਗਿਆ ਬਹੁਤ ਆ ਮਹਿਮਾਨ ਬੈਠੇ ਆ, ਹੁਣ ਅਸੀਂ ਮੁੰਡੇ ਨੂੰ ਕਿੱਦਾਂ ਦਿਖਾ ਦਈਏ ਆਹ ਲੈ ਆ ਗਈ ਮਾਮਾ ਸਲਾਮ ਭਾਈ ਮਾਸ਼ਾਅੱਲਾ ਆ ਕੁੜੀ ਦਾ ਮਾਮਾ ਵਾ ਹਾਂਜੀ ਕੁੜੀ ਤਾਂ ਸੋਹਣੀ ਆ ਨਾਨਕੇ ਕੁਛ ਨਹੀਂ ਇਹਦੇ ਇਹ ਕੌਣ ਆ? ਇਹ ਜੀ ਆਪਣਾ ਮੁੰਡੇ ਦੀ ਮਾਂ ਜੀ ਮੈਂ ਇਹਨੂੰ ਪਛਾਣ ਲਿਆ। ਕੌਣ ਹੈ ਇਹਦੀ ਕੁੜੀ ਦੀ ਉਹ ਸੋਸ਼ਲ ਮੀਡੀਆ ਤੇ ਆਉਂਦੀ ਆਹੋ ਜਿਹੜੀ ਕਹਿੰਦੀ ਟਿਸ਼ੂ ਲੈ ਲਓ ਨਾ ਬਈ ਭਾਈ ਆ ਬੰਦੇ ਨੂੰ ਮੈਂ ਵੀ ਜਾਣਦੀ ਆ ਕਿਸ ਤਰ੍ਹਾਂ ਇਹ ਅਖਤਰ ਲਾਵੇ ਦਾ ਸਾਲਾ ਨਹੀਂ ਦੱਸ ਮੇਰੇ ਤੋਂ ਇਲਾਵਾ ਵੀ ਕਿਤੇ ਭੈਣ ਦਿੱਤੀ ਮੈਨੂੰ ਪਤਾ ਨਹੀਂ ਸਾਡੀ ਮਾਂ ਉਹ ਨਹੀਂ ਹੈਗੀ ਸਾਡੀ ਮਾਂ ਵਾ ਅਖਤਰ ਲਾਵੀ ਮਾਸੀ ਕੰਮ ਵਾਲੀ ਨਾ ਨਾ ਵੇ ਰਾਣੀ ਨੇ ਜੋ ਕਹਿਤਾ ਸੋ ਕਹਿਤਾ ਭਾਈ ਮੇਰੇ ਆ ਵੇ ਵੀਰ ਗੱਲ ਸੁਣ ਲੈ ਸਾਡੇ ਘਰ ਆਇਆ ਗਿਆ ਬਹੁਤ ਆ ਹੁਣ ਮੁੰਡਾ ਦੇਖਣ ਵਾਲੀ ਤੁਸੀਂ ਕਿਹੜੀ ਸ਼ਰਤ ਰੱਖੀ ਆ ਇੱਥੇ ਬੈਠੋ ਨਾਲੇ ਨਨਕਾਣੇ ਦੀ ਬੇਨਜ਼ੀਰ ਹੁੰਦੀ ਗੱਲ ਪਤਾ ਕੀ ਆ ਅਸੀਂ ਪਹਿਲਾਂ ਮੁੰਡਾ ਵੇਖਣਾ ਆ ਕੱਲ ਹੀ ਫਿਰ ਵੇਖਣਾ ਫੈਸਲਾ ਕਰਨਾ ਮੁੰਡਾ ਕੱਲ ਹੀ ਵੇਖਣਾ ਝੁਮਰੇ ਦਾ ਨਵਾਜ਼ ਸ਼ਰੀਫ ਹੁੰਦਾ ਕਿਹੜੀ ਗੱਲੋਂ ਵੇਖਣਾ ਤੁਸੀਂ ਮੁੰਡਾ ਹੈ ਤੁਸੀਂ ਉਦੋਂ ਵੇਖਦੇ ਜਦੋਂ ਦਿਨ ਰੱਖਿਆ ਹੁਣ ਸਾਡੀ ਬਰਾਤਾਂ ਬੈਠੀਆਂ ਹੁਣ ਤੁਸੀਂ ਮੁੰਡੇ ਦੀ ਪਰਫਾਰਮੈਂਸ ਵੇਖਿਓ ਉਹ ਭਾਈ ਮੇਰਾ ਮਾਮਾ ਬਹੁਤ ਸਖਤ ਹੈ ਇਹਦੀ ਗੱਲ ਮੰਨ ਲਓ ਵੇ ਕੈਸਾ ਭਾਈ ਵੇ ਮੇਰੀ ਗੱਲ ਸੁਣ ਲੈ ਵੀ ਹੁਣ ਸਾਡੇ ਘਰ ਆਇਆ ਗਿਆ ਬਹੁਤ ਆ ਬੜਾ ਗਰਦਨ ਵਰਗਾ ਮੂੰਹ ਆ ਤੇਰਾ ਮੈਂ ਕਹਿਣ ਡਿਆ ਵੀ ਹੁਣ ਅਸੀਂ ਆ ਮੁੰਡਾ ਤੂੰ ਹੁਣ ਅੱਜ ਦੇਖੋਗੇ ਤੁਸੀਂ ਉਹ ਜਜ਼ੀਦ ਦੀ ਨੋਹ ਹੁੰਦੀ ਆ ਪਹਿਲਾਂ ਮੁੰਡਾ ਦੇਖੀਦਾ ਪਸੰਦ ਕਰੀਦਾ ਆ ਫਿਰ ਓਕੇ ਕਰੀਦਾ ਵੇ ਭਾਈ ਮੇਰੇ ਇਹ ਹੁਣ ਸਾਡੇ- ਅਸੀਂ ਖਾਨਦਾਨੀ ਲੋਕ ਆ ਇਹ ਕੌਣ ਕਹਿੰਦਾ ਤੁਹਾਨੂੰ ਭਰਾ ਮੇਰੇ ਜੇ ਖਾਨਦਾਨੀ ਹੁੰਦੇ ਤਾਂ ਰਿਸ਼ਤਾ ਹੋਣਾ ਹੀ ਨਹੀਂ ਸੀ ਆਹੋ ਇਹ ਤਾਂ ਤੁਸੀਂ ਬੁਲੱਜੇ ਹੋ ਤਾਂ ਰਿਸ਼ਤਾ ਹੋ ਗਿਆ ਅਸੀਂ ਮੁੰਡਾ ਵੇਖ ਲਈਏ ਹਾਂ ਭਾਈ ਵੇ ਭਾਈ ਇਹਨੂੰ ਰੋਕ ਵੇ ਆ ਪਾੜੇ ਵੇ ਤੇਰਾ ਬੇੜਾ ਕਰ ਤੇਰੀ ਮੈਂ ਭੈਣ ਵੇ ਨਾ ਮਾਰਦੀ ਵੇ ਭਾਈ ਮੇਰਾ ਮੁੰਡਾ ਮਾਰਦਾ ਮੇਰਾ ਮੁੰਡਾ ਮਾਰਦਾ ਵੇ ਕੱਢੀ ਨਾ ਸੱਦਿਆ ਵੇ ਦੋਸਤੀ ਤੇਰਾ ਬੱਚਾ ਵੇ ਮੇਰਾ ਮੁੰਡਾ ਮਾਰਦਾ ਵੇ ਮੇਰਾ ਮੁੰਡੇ ਨੂੰ ਹੱਥ ਨਾਲ ਚੱਕੇਗਾ ਵੇ ਮਾਰਦਾ ਵੇ ਤੈਨੂੰ ਆਵੇ ਕਿਸੇ ਦੀ ਆਈ ਵੇ ਕਜਰਾ ਮਰ ਜਾ ਲੂ ਮੈਂ ਸਮਾਜ ਮੇਰਾ ਰਕਸ਼ਾ ਕਰ ਲੈ ਉਹ ਸਾਡੀ ਮਾਂ ਚੋਤੀ ਉਹ ਸਾਡੀ ਮਾਂ ਚੋਤੀ ਮੇਰੀ ਲਾਸ਼ ਨਾ ਲੱਗੇ ਬਸ ਮੇਰਾ ਮੁੰਡਾ ਮਾਰਦਾ ਅੱਬੀ ਅੱਬੀ ਬਾਜੀ ਭਾਈ ਨੂੰ ਛਡਾਓ ਨਿਕਾਹ ਹੋ ਲੈਣਾ ਤੂੰ ਖੋਤੀ ਗਿਆ ਮੁੰਡਾ ਆ ਮੁੰਡਾ ਕੀ ਹੋ ਗਿਆ ਉਹਨੂੰ ਉਹ ਕੈਸੇ ਦੀ ਕਪੂਰ ਦੀ ਸ਼ਕਲ ਆ ਉਹ ਰੁਪਈ ਦੇਤੀ ਆ ਹੁਣ ਮੀਡੀਆ ਬਣ ਗਿਆ ਲਾੜੇ ਦਾ ਤਸ਼ੱਦਦ ਹੋ ਰਿਹਾ ਇਸ ਰਿਸ਼ਤੇ ਤੋਂ ਇਨਕਾਰ ਹੈ ਪਹਿਲਾਂ ਵੇ ਭਈਆ ਸਾਡੇ ਘਰ ਆਇਆ ਗਿਆ ਬਹੁਤ ਬੈਠਾ ਬਸ ਮਾਈਏ ਇਹ ਇਨਕਾਰ ਆ ਇਹ ਬਰਾਤ ਵਾਪਸ ਜਾਏਗੀ ਨਾ ਨਾ ਭਾਈ ਮੇਰੇ ਆ ਬੇ ਵੀਰ ਸਮਝਾ ਇਹਨੂੰ ਅੰਮੀ ਭਾਈ ਪਹਿਲਾਂ ਲਾੜੇ ਦਾ ਫੈਸਲਾ ਆਖਰੀ ਫੈਸਲਾ ਵੇ ਮਾਮਾ ਵੇ ਪੁੱਤ ਮੇਰੇ ਆ ਗੱਲ ਸੁਣ ਹਾਂ ਕੀ ਸਿਆਣਾ ਹੋਇਆ? ਬੰਦਾ ਕੋਈ ਨਹੀਂ ਵਿਆਹ ਦੇ ਵਿੱਚ ਹੈਲਪਰ ਜਾ ਹੋਇਆ ਤੇ ਕੋਈ ਤਾਂ ਕਾ ਸਿਆਣਾ ਬੰਦਾ ਪੁੱਤ ਮਾਫੀ ਮੰਗ ਲੈ ਇਤੋਂ
ਮਾਫ ਕਰ ਦੂੰਗਾ ਤੈਨੂੰ ਕੋਈ ਨਹੀਂ। ਅੱਜ ਹੋ ਸਕਦਾ ਸਾਡੀ ਬਰਾਤ ਵੀ ਬੈਠੀ ਆ, ਪਹਿਲੇ ਤੂੰ ਚੁੱਕਣਾ ਸੀ, ਹੁਣ ਉਹਨਾਂ ਨੇ ਸਾਡੇ ਤੇ ਚੁੱਕਣਾ ਈ। ਚੱਲ ਚਾ ਮੇਰਾ ਪੁੱਤਾ ਥੁੱਕ ਡਬਲ ਹੋ ਜਾਣਾ। ਸਲਾਮ ਅਲੈਕੁਮ ਮਾਮੂ ਜੀ। ਮਾਮੂ ਜੀ ਸਲਾਮ ਅਲੈਕੁਮ। ਆ ਲੈ ਜਾ, ਮੈਨੂੰ ਤੇਰਾ ਹੀ ਲੱਗਣ ਡਿਆ ਲੈ ਜਾ। ਭਾਈ ਮੇਰਿਆ ਇਹ ਵੀ ਤੇਰਾ ਹੀ ਆ। ਭਾਜੀ ਮਿੱਟੀ ਸੋਨਾ ਤੁਹਾਡਾ। ਉਰੇ ਆ, ਤੇਰੀ ਮੈਂ ਭੈਣ ਦਾ ਖੁੱਡਾ ਪਾੜਿਆ ਤੇਰੀ। ਮੇਰੀ ਜਾਨ ਆ ਤੂੰ ਭੈੜੀਏ, ਅੰਦਰ ਆਉਣ ਦੀ ਖਾਤਰ ਮਾਮੂ। एक्सक्यूज मी, कौन जान? मैं तो तुम्हें जानती भी नहीं, तुम हो कौन? ਮੇਰੀ ਵਜ੍ਹਾ ਤੋਂ ਸੀਟਾਂ ਤੇ ਤੂੰ ਲੱਗੀ ਸੀ ਕਾਲਜ, ਹੁਣ ਭੁੱਲ ਗਈ ਹੈ? मैं तो जो सिगरेट पीता उसके करीब भी नहीं बैठती। ਬਸਵਾ ਰੱਖਦੀ ਹੈ ਫਿਰ। ਤੇਰੀ ਵਜ੍ਹਾ ਤੋਂ ਮੈਂ ਸਿਗਰਟ ਪੀਣਾ, ਅਸੀਂ ਕਾਲਜ ਇਕੱਠੇ ਨਹੀਂ ਬਹਿੰਦੇ ਉੱਠਦੇ। कौन से कॉलेज में पढ़ते थे तुम? ਮਸਲਾ ਇਹ ਹੈ ਕਿ ਜਦੋਂ ਅਸੀਂ ਪੜ੍ਹਦੇ ਸਾਂ ਉੱਥੇ, तो ਉਦੋਂ ਕੀ ਕਹਿੰਦੇ ਹੁੰਦੇ ਆ, ਕਦੀ ਅੱਛੇ ਬੰਦੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। दूर से बात करो। ਐਡੀ ਨਾਜ਼ੁਕ ਵੇ ਫੋਨ ਤੇ ਗੱਲ ਕਰ ਲਾ। ਸ਼ੁਕਰ ਕਰ ਮੈਂ ਨਾ, ਓਏ ਅੱਛਾ ਉਹ ਤੇਰੀ ਅਕੀਦਤ ਤੇ ਲਾਨਤ ਹੈ। ਇੱਥੇ ਠੀਕ ਆ, ਲੈ 130 ਵੇ ਕੁੱਤਾ ਕੁੱਤਾ ਭੌਂਕੀ ਜਾ। ਜਾਨ, शादी तो बाद कितने जाना पसंद करेंगी? मैं और तुमसे शादी कभी सोचना भी मत। थप्पड़ मार के तेरा मोहरा हिला देना। और मैं कहती मैं तेरे काट शादी के नहीं रख दूंगी। मेरा नाम है सहर खान। काट के रख लेनी है। ਇਹਦਾ मतलब सांभू औरत आ। ए कट के रख दी किथे आ? तुम्हारी माँ के फ्रिज में, वो ठंडे करके खाती है। इस तरह की औरत ਨੂੰ ਬੰਦਾ ਸੁੱਟ ਕੇ ਨਾ ਥੱਲੇ ਲੈਟ ਕਰਕੇ ਬੰਦ ਢੋਲ ਆ ਕੇ ਸਿਰਫ ਪੀਟੀਵੀ ਦੇਖੇ। ਇਹਨੂੰ ਕਹਿੰਦੇ ਆ ਤਸਵਰਾਤੀ ਤਸ਼ੱਦਦ। ਕਿੰਨੀਆਂ ਜ਼ਬਾਨਾਂ ਆਉਂਦੀਆਂ ਤੈਨੂੰ? मुझे 9 जुबानें बोलने आती है। कौन सी जुबान में तुम्हारी बहन पेश करूं? ਵਾਈਟ ਕਲਰ की मिरासन। ਮੈਨੂੰ 130 ਆਉਂਦੀਆਂ ਜ਼ਬਾਨਾਂ। बोलो। ਇੱਕ ਪੰਜਾਬੀ, और ਬਾਕੀ ਸਾਰੀ ਉਰਦੂ। आई कितों आ? जहाँ से सब आते हैं, मेरा कौन सा बकरा गेट है किसी अन्नी माँ दे बच्चिया। ਪਤਾ ਤੇ ਮੈਨੂੰ ਵੀ ਆ, ਗੁਜ਼ਰਗਾ ਸਾਰਿਆਂ ਦੀ ਇਕੁਅਲ ਆ। ਹੁਣ ਕਿੱਥੋਂ ਆਈ ਆ? अपने मामू के घर आई हूँ, अपने घर से। ਮੈਂ ਤੇਰਾ ਕੁਛ ਨਹੀਂ ਲੱਗਦਾ। ਮਾਮੂ ਤੇਰਾ ਕੀ ਹੈ? ਮੈਂ ਤੇਰੇ ਨਾਲ ਪਿਆਰ ਕਰਦਾ। लेकिन मैं तो तुमसे प्यार नहीं करती ना, तुम कर ही जाओ। ਅੱਛਾ ਮੈਂ ਕਰੀ ਜਾਵਾਂ? ਐਡੀ ਸ਼ੌਕੀਨ ਤੂੰ ਕਰੀ ਜਾ। ਮੈਂ ਨਾ ਔਰਤਾਂ ਦੀ ਨਫਸੀਅਤ ਸਮਝਦਾ। ਕੂਲਾ ਬੱਚਾ ਵੇਖ ਕੇ ਨਾ ਦਿਲ ਨੂੰ ਹੱਥ 'ਤੇ ਪੈਂਦਾ। ये कूड़ा बच्चा क्या होता है? ਕੂਲਾ ਕੂਲਾ ਉਹ ਕਿਸੇ ਦਾਦੜ ਭਾਦੜ ਔਰਤ ਦੀ ਬੱਚੀਏ। ਤੋਂ ਇਹ ਲਫਤਾ ਨੂਨੀਏ ਨਹੀਂ ਐਲਵਾ ਉਹ ਕੂਲਾ। ਕੀ ਜਹਲਾਂ ਨਾਲ ਮੇਰਾ ਵਾਹ ਪੈ ਗਿਆ। ਮਾਂ ਤੇਰੀ ਅੱਜ ਵੀ ਡਚਕੋਟ ਨੂੰ ਚਚਕੋਟ ਕਹਿੰਦੀ ਆ। ਆਹ ਦੇਖ ਮਿਸਰੀ ਪੈਦਾਵਾਰ। ये देखो तुर्किश पैदावार। तुर्किश की बड़ी दूर आ, ਅਸੀਂ ਗੁਲਾਮਾਬਾਦ ਤੋਂ ਆਉਂਦੇ ਆ। ਤੁਰਕੀ ਪਤਾ ਨਹੀਂ ਕਿੱਥੇ ਹੈ ਤੁਰਕੀ। 136 ਮਰਬੇ ਜਾਓ। Kako pedi toro mostoliani sto pola stores ti. ਮੁੱਕ ਗਈ ਆ, ਕੱਲ ਨੂੰ 4 ਵਜੇ ਆਈ। ਉਹ ਕਹਿੰਦੀ ਸ਼ਰਾਬ ਹੋਟਲ ਦੀ ਕੜੀ ਖਾਣੀ ਆ। ਦਿਖਾਓ ਦਾ ਕਿਰਲੀ ਦਾਰਾ ਕਦਮ ਬਾਤ ਟਿਕਟ ਦੇਣ। E la rosto monosti coppola stito. ਜਿਹੜਾ ਕਿਸੇ ਨੂੰ ਕਹਿੰਦਾ ਆਪ ਹੀ ਹੁੰਦਾ। ਸਹੀ ਦੱਸੀ ਕਿੰਨੀਆਂ ਗਾਲਾਂ ਸੀ ਇਹ? ये गालियां नहीं थी, ये तुम्हारे रंग के बारे में बोल रही थी। ਅੱਛਾ ਕਿ ਤੈਨੂੰ ਪਸੰਦ ਆ? नहीं पसंद। ਅੱਛਾ ਬੋਲੀ ਵੀ ਤੁਰਕਸ਼ ਤੇ ਪਸੰਦ ਨਹੀਂ ਆ ਕਲਰ? नहीं। ਸਾਹਿਬ ਜੀ, ਕਾਲੇ साहब आ गए साहब जी। साहब जी ਹਾਂਜੀ। मामू। ਓਏ ਸਦਕੇ ਜਾਵਾ,
ਮੈਨੂੰ ਦੱਸਿਆ ਕਿ ਵੀ ਮੇਰੀ ਭਾਣਜੀ ਆਈ ਹੈ ਹੈ मामू कैसे हैं आप? ਹੋਰ ਠੀਕ ਹੈ ਤੂੰ हाँ जी। ਸਭ ਖੈਰ ਆ हाँ जी। ਕੋਈ ਰਸਤੇ 'ਚ ਦੁਸ਼ਵਾਰੀ ਤੇ ਨਹੀਂ ਹੋਈ नहीं, रक्षे में बैठ के आ रही थी, रक्षे वाले के छेड़ने से पहले मैंने रक्षे वाले को छेड़ दिया। ਕਿ ਭਾਣਜੀ ਮੇਰੀ ਵਾਰਸਪੁਰੇ ਆਈ ਆ ਇਹ ਤੁਹਾਡੀ ਭੈਣ ਵਰਗੀ ਸ਼ਕੀਨ ਹੀ ਹੈ ਵੀ। ਅਗਲੇ ਕੁੱਤੇ ਹੋਰ ਕੋਈ मामू मेरा ਲੇਕਿਨ भाई। ਤੇਰਾ ਹੱਕ ਬਣਦਾ ਸੀ ਵੀ ਤੇਰੇ ਭਰਾ ਦੀ ਸ਼ਾਦੀ ਆ ਤੂੰ 2-4 ਦਿਨ ਪਹਿਲਾਂ ਆਉਂਦੀ आप तो